95 ਵਿੱਚ ਨਾ ਸਾਡੇ ਇੱਥੇ ਅੱਗ ਲੱਗੀ ਸੀ ਪੈਰ ਦੀ। ਕੋਈ ਬੰਦਾ ਸ਼ਾਮੀ ਬਾਹਰ ਨਹੀਂ ਸੀ ਨਿਕਲਦਾ। ਅੱਛਾ। ਦੇਖ ਕੇ ਨਹੀਂ ਸੌਂਦਾ। ਇਹ ਨਾਲ ਪਿੰਡ ਲਵੇਰੀ ਵਾਲਾ 5-5 4-4 ਕਤਲ ਹੁੰਦੇ ਹਨ। ਅੱਛਾ। ਤੇ ਲੋਕ ਡਰਦੇ ਹਨ। ਹੂੰ। ਉਹ ਫਿਰ ਆਸਤਾ ਆਸਤਾ ਇੱਥੇ ਇਸ਼ਤਿਹਾਰੀਆਂ ਦੀਆਂ ਮਾਜਗਾ ਬਣ ਗਈ। ਅੱਛਾ ਅੱਛਾ ਅੱਛਾ। ਪਰਲੇ ਪਾਸੇ ਵੀ ਦਰਿਆ, ਉਰਲੇ ਪਾਸੇ ਦਰਿਆ ਦੇ ਵਿੱਚ ਜਿਹੜੀ ਹੈ ਨਾ ਉਹ ਰੇਤਾ ਜਿਹਨੂੰ ਅਸੀਂ ਹਾਂਜੀ 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 ਹਾਂਜੀ। ਉਹ ਉੱਥੇ 2-4 ਦੀ ਸਾਡੇ ਇਲਾਕੇ ਦੇ, ਕੁਝ ਤੁਹਾਡੇ ਇਲਾਕੇ ਦੇ, ਕੁਝ ਗੁਜਰਾਤ ਦੇ, ਕੁਝ ਲੈਂਦੇ ਅਲੀਪੁਰ ਵਾਲੇ ਦੇ ਇਸ਼ਤਿਹਾਰੀ ਉੱਥੇ ਹੋ ਗਏ 15-20। ਉਹਨਾਂ ਫਿਰ ਖਾਣਾ ਤੇ ਆਇਆ ਸੀ। ਕਣਕਾਂ ਸਾਡੀਆਂ ਇਹ ਮੌਸਮ ਹੋਣਾ, ਕਣਕਾਂ ਪੱਕਣੀਆਂ ਜਿਸ ਟਾਈਮ ਤੋਂ ਉਹਨਾਂ ਜਿੱਥੋਂ ਦਿਲ ਕਰਨਾ 2-4 ਕਿੱਲੇ ਵਢਾ ਕੇ ਨਾ ਤੋਂ ਆਖਣਾ ਮੰਡੀ ਸਾਡੀ ਜਾਣੀ। ਅੱਛਾ। ਕੋਈ ਬੰਦਾ ਨਹੀਂ ਸੀ ਬੋਲਦਾ। ਔਰ ਅਸਾਂ ਆਪਣੀਆਂ ਅੱਖਾਂ ਨਾਲ ਵੇਖਿਆ ਕਿ ਉਹ ਆਏ ਨੇ 5-4 ਜੀ ਵਾਢੀ ਲੱਗੇ। ਇਹਨਾਂ ਨੇ ਜਿਹਨੂੰ ਦਿਲ ਕੀਤਾ ਅੱਗੇ ਲਾ ਲੈਣਾ, ਉੱਥੇ ਟਿੱਡੀ ਤੇ ਲੈ ਜਾਣਾ, ਆਖਣਾ ਬਈ ਸਾਨੂੰ 50,000 ਰੁਪਈਆ ਸ਼ਾਮੀ ਘਰ ਦਾ ਬੰਦਾ ਲੈ ਜਾਏ। ਅੱਛਾ। ਇਹ ਪੋਜੀਸ਼ਨ ਬਣੀ। ਹੂੰ। ਇਹ ਜਦੋਂ ਆਇਆ ਨਾ 96 ਸਲਾਬ ਤੇ ਲੱਕੜ ਬੜੀ ਆਈ। ਅੱਛਾ। ਤੇ ਸਾਡੇ ਪਿੰਡ ਤੁਹਾਨੂੰ ਇਹ ਅੱਲਾ ਦੀ ਰਹਿਮਤ ਦੀ ਗੱਲ ਸੁਣਾਉਣ ਲੱਗਾ ਕਿ ਸ਼ੁਰੂ ਤੋਂ ਹੀ ਲੈ ਕੇ ਇਤਫਾਕ ਸੀ। ਵਾਹ। ਸਾਡੇ ਸਾਰੇ ਪਿੰਡ ਨੇ ਰਲ ਕੇ ਲੱਕੜ ਫੜੀ। ਠੀਕ। ਤੇ ਗੋਲੇ ਹਣ ਬੜੇ ਬੜੇ ਤਗੜੇ। ਅਸੀਂ ਕਿਉਂਕਿ ਛੋਟੇ ਸਾਂ, ਜਵਾਨ ਹੀ ਸਾਂ, 18-20 ਸਾਲ ਉਮਰ ਸੀ। ਉਹ ਜਨਾਬ ਜਿਸ ਟਾਈਮ ਲੱਕੜਾਂ ਫੜ ਲਈ ਨਾ ਤੇ 12 ਵਜੇ ਪਿੱਛੋਂ ਜੇ ਬਜ਼ੁਰਗ ਗਏ ਖਾਣਾ ਲੈ ਕੇ ਰੋਟੀਆਂ ਤੇ 3-4 ਜਣੇ ਇਸ਼ਤਿਹਾਰੀ ਆ ਗਏ ਜੀ। ਉਹਨਾਂ ਆਖਿਆ ਜੀ ਇਹ ਜਿਹੜੀ ਹੈ ਨਾ ਆ ਟੋਟਾ ਬਾਬਾ ਵਿਸ਼ਕਾਰਲਾ ਗੋਲੇ ਦਾ ਨਾ ਵਿਸ਼ਕਾਰਲਾ ਹਿੱਸਾ ਸੀ 12 ਫੁੱਟ ਲੰਬਾ ਹਲਾ ਤੇ 4 ਫੁੱਟ ਉੱਚਾ। ਅੱਛਾ। ਉਹ ਆਂਦਾ ਜੀ ਆ ਟੋਟਾ ਜਿਹੜਾ ਨਾ ਉਹ ਸਾਨੂੰ ਉੱਤੇ ਛੱਡ ਕੇ ਆਓ ਨੱਥੂ ਲੋਕ ਦਰਿਆ ਦੇ ਵਿੱਚ ਨੱਥੂ ਲੋਕ ਪਿੰਡ ਹੈ ਬਿਲਕੁਲ ਕਿਨਾਰੇ ਦੇ ਉੱਤੇ। ਅੱਛਾ। ਅਸੀਂ ਉਹਨਾਂ ਦੀ ਕੋਪਾਂ ਤੋਂ ਡਰਦੇ ਹਾਂ। ਅਸੀਂ ਉਹ ਜਨਾਬ ਉਹ ਟੋਟਾ ਅੱਗੇ ਲਾਇਆ ਪਾਣੀ ਦੇ ਵਿੱਚ ਰੇੜ ਕੇ। ਹਾਂਜੀ ਹਾਂਜੀ ਹਾਂਜੀ। ਛੱਡ ਕੇ ਆਏ ਨਾ ਤਾਂ ਉਹ ਜਣੇ 3-4 ਫੇਰ ਆ ਗਏ। ਹਲਾ। ਉਹਨਾਂ ਆਖਿਆ ਜੀ ਇਹਦਾ ਜਿਹੜਾ ਪਿਛਲਾ ਪਾਸਾ ਨਾ ਉਹ ਵੀ ਦਿਓ। ਅਸਾਂ ਆਖਿਆ ਨਹੀਂ ਇਹ ਕੰਮ ਤੁਹਾਡੀ ਮਿਹਰਬਾਨੀ। ਉਹਨਾਂ ਸਾਨੂੰ 3 ਦਬਕਾਇਆ ਬਈ ਇਹ ਤੁਹਾਨੂੰ ਇਹ ਦੇਣਾ ਪੈਣਾ। ਸਾਡੇ ਪਿੰਡ ਨਾਲ ਇਸ ਇਲਾਕੇ 'ਚ ਬਲਕਿ ਤਹਿਸੀਲ 'ਚ ਲੋਕੀ ਜਾਣਦੇ ਨੇ ਚੋਰੀ ਮਾਲਕ ਸੀ ਤਾਰੜ। ਅੱਛਾ। ਉਹਨਾਂ ਦਾ ਇੱਕ ਨਾਮ ਸੀ। ਉਹ ਪਿੰਡ ਨੂੰ ਉਹਨਾਂ ਨਾਲ ਇੰਜ ਸਾਰਾ ਇੱਕ ਮੁੱਠ ਹੁੰਦਾ ਸੀ ਪਿੰਡ। ਹਾਂ। ਉੱਥੋਂ ਕੋਈ ਜੀ ਆਇਆ ਪਿਛਾ ਉਹਨਾਂ ਚਾਚਾ ਜੀ ਨਾਲ ਗੱਲ ਕੀਤੀ ਬਈ ਇਹ ਕੰਮ ਹੈ ਤੂੰ ਮੁੰਡਿਆਂ ਉੱਥੇ ਬੜੀ ਮਿਹਨਤ ਕੀਤੀ ਹੈ। ਉਹ ਆਂਦੇ ਨੇ ਦੇ ਕੇ ਜਾਓ, ਅੱਗੇ ਦੇ ਕੇ ਆਏ ਨੇ ਫੇਰ ਆ ਗਏ। ਅੱਛਾ। ਉਹਨਾਂ ਆਖਿਆ ਵੀ ਕੋਈ ਲੋੜ ਨਹੀਂ ਉਹਨਾਂ ਨੂੰ ਦੇਣ ਦੀ, ਜਰਾ ਕੋ ਸਬਰ ਕਰੋ। ਥਾਣੇ ਤਲਾਹ ਕੀਤੀ ਤੇ ਪਿੰਡ ਐਲਾਨ ਕਰਾ ਦਿੱਤਾ। ਆਪ ਉਹਨਾਂ ਸਪੀਕਰ ਤੇ ਖਲੋ ਕੇ ਉਹਨਾਂ ਆਖਿਆ ਜਿਹਦੇ ਕੋਲ ਰਾਈਫਲ ਹੈ ਉਹ ਰਾਈਫਲ ਕੱਢ ਲਓ, ਜਿਹਦੇ ਕੋਲ ਰਾਈਫਲ ਨਹੀਂ ਕੁਹਾੜੀ ਕੱਢ ਲਓ, ਜਿਹਦੇ ਕੋਲ ਕੁਹਾੜੀ ਕੋਈ ਨਹੀਂ ਸੋਟਾ ਲੈ ਲਓ, ਜਿਹਦੇ ਕੋਲ ਸੋਟਾ ਵੀ ਨਾ ਬੇਲੇ ਅੱਪੜ ਜਾਓ ਸਾਰਾ ਪਿੰਡ। ਠੀਕ ਹੈ। ਸਾਰਾ ਪਿੰਡ ਅੱਪੜ ਗਿਆ ਭਾਜੀ। ਫਿਰ ਪਿੰਡਾਂ ਦੇ ਇਤਫਾਕ ਦੀ ਇਹ ਗੱਲ ਹੈ ਅਸੀਂ ਸਾਰਾ ਪਿੰਡ ਜਿੱਥੇ ਉਹਨਾਂ ਲੋਕਾਂ ਕੋਲ ਵੀ ਲੱਕੜ ਇਕੱਠੀ ਕਰਕੇ ਲਿਆਂਦੀ ਸੀ ਨਾ ਬੱਲੇ ਬੱਲੇ ਜ਼ਮਾਨੇ ਪੁਰਾਣੀ ਗੱਲ ਅਸੀਂ ਸਾਰਾ ਚੜਾਵਾ ਪਾਣੀ ਬੜਾ ਔਖਾ ਹੁੰਦਾ ਇੰਨਾ ਕੋਈ ਜੋਸ਼ ਸੀ ਪਿੰਡ 'ਚ ਜੀਆਂ 'ਚ ਸਾਰੀ ਲੱਕੜ ਅਸੀਂ ਇਕੱਠੀ ਕਰ ਲਈ। ਵਾਹ ਵਾਹ ਵਾਹ। ਜਿਸ ਟਾਈਮ ਹਾਂ ਸਾਰੀ ਇਕੱਠੀ ਕਰ ਲਈ ਤੇ ਉਹਨਾਂ ਦੇ ਲੱਗੇ ਹੋ ਅੱਗੇ ਇਲਾਕਿਆਂ ਵਿੱਚ ਫੈਰਸ਼ਾ ਵੀ ਕਿਤੇ ਨੱਸੇ ਵੀ ਹੋ। ਲੇਕਿਨ ਉਹਨਾਂ ਜਿਹੜਾ ਨਾ ਰਾਤ ਦਾ ਮਨਸੂਬਾ ਬਣਾ ਲਿਆ ਕਿ ਅੱਜ ਇੱਥੇ ਜੀ 3-4 ਢਾਣੇ ਹਲਾ ਵੇਲੇ ਜਿਹੜੀ ਲੱਕੜ ਸੀ ਨਾ ਇਕੱਠੀ ਕੀਤੀ ਉਹ ਛੱਪੜ ਜੇ ਦੇ ਵਿੱਚ ਉਹ ਡੂਮ 'ਚ ਉੱਥੇ ਇਹ ਅੱਜ ਸਾਹਿਬ ਸਨ ਉਸ ਟਾਈਮ ਉੱਥੇ ਮੌਕੇ ਤੇ। ਅੱਛਾ। ਹੋਰ ਕੋਈ 10-12 ਜੀ ਹਨ ਤੇ ਸ਼ੱਕ ਸਾਨੂੰ ਆਇਆ ਸੀ ਤੇ ਬਾਕੀ ਪਿੰਡ ਜਿਹੜਾ ਪਿੰਡ ਸੀ ਰਾਹ 'ਚ ਪਾਣੀ ਸੀ ਉੱਥੇ ਜਾਣ ਲੱਗਿਆ ਪਾਣੀ ਵੀ ਵਿੱਚੋਂ ਲੰਘ ਕੇ ਜਾਣਾ ਪੈਂਦਾ। ਬਾਕੀ ਜੀ ਮੁਖਤਾਰ ਸਨ ਕਿ ਮਤੇ ਕਿਰੋਂ ਵਾਧਾ ਘਾਟਾ ਕਰ ਉਹ ਭਾਜੀ ਐਂ ਨੂੰ ਲੰਘ ਕੇ ਬਰਾਮ ਵੱਲ ਉੱਥੋਂ ਉਹਨਾਂ ਕੋ ਆਪਣੀ ਠਾਰ ਹੋਰ ਲਈ ਉਹ 12-14 ਜਣੇ ਰਾਤੀ ਆਓ ਨਾ ਫਾਇਰਾਂ ਕੀਤੀ। ਅੱਛਾ। ਇਤਫਾਕ ਸਾਡੀ ਉਹ ਅੱਲਾ ਦੀ ਕਰਮ ਵਾਲੀ ਸੀ ਕਿ ਲੱਕੜ ਵਾਵਾ ਚੁੱਕੀ ਇਕੱਠੀ ਉਹਦੇ ਵਿੱਚ ਬਹਿ ਗਏ। ਬਚਤ ਹੋ ਗਈ। ਇਧਰੋਂ ਪਿੰਡੋਂ ਫਿਰ ਸਾਨੂੰ ਪਤਾ ਲੱਗ ਗਿਆ ਬਿਲਕੁਲ ਟੁੱਟ ਗਈ। ਰੈਫਲਾਂ ਲੈ ਕੇ ਜੀ ਨਿਕਲ ਗਏ। ਉਹ ਕੋਈ ਜੁੱਤੀਆਂ ਤੇ ਕੋਈ ਮੈਗਜ਼ੀਨਾਂ ਸੱਟ ਕੇ ਨਾ ਨੱਸ ਗਏ। ਸ਼ਾਮ ਨੂੰ ਇਕੱਠ ਹੋ ਗਿਆ ਫਿਰ ਅਗਲੇ ਭਲਕ ਬਜ਼ੁਰਗਾਂ ਸਾਰਿਆਂ ਦਾ 500 ਰੁਪਈਆ ਉਹ ਦੌਰ ਵਿੱਚ ਫੰਡ ਲੱਗਾ। ਸਾਰੇ ਪਿੰਡ ਨੇ ਜਮ੍ਹਾਂ ਕਰਾਣਾ ਸਵੇਰੇ ਬਾੜੀਆਂ ਅਸਲਾ ਆ ਗਿਆ। ਅੱਛਾ। ਆ ਗਿਆ ਜਨਾਬ ਉਹ ਪੈਸੇ ਇਕੱਠੇ ਹੋ ਗਏ ਅਸਲਾ ਆ ਗਿਆ। ਉਹਨਾਂ ਨੂੰ ਸੁਨੇਹਾ ਘਰ ਛੜਿਆ ਬਜ਼ੁਰਗਾਂ ਨੇ ਬਈ ਜਿੱਧਰੋਂ ਤੁਹਾਡਾ ਦਿਲ ਕਰਦਾ ਨਾ ਹੋ ਕੇ ਲੱਗਿਆ ਉਹ ਖਾਲੀ ਨਹੀਂ ਹੁਣ ਤੁਸੀਂ ਜਾਣ। ਨਾ ਘੁੰਮਣ ਸਾਹਿਬ ਉਹਨੂੰ ਲੱਕੜ ਦਿੱਤੀ ਸੀ ਨਾ ਉਹਨਾਂ ਨੂੰ ਜੱਗਾ ਦਿੱਤਾ ਸੀ। ਇਹ ਸਾਡੇ ਦਾਏ ਰਾਣੀ ਉਹਨਾਂ ਬੰਦੇ ਚੁੱਕ ਕੇ ਖੜੇ ਨੇ ਨਾਰਗੇ ਚੁੱਕ ਕੇ ਖੜੇ ਹਨ ਜਿੱਥੋਂ ਦਿਲ ਕਰਦੇ ਬੰਦੇ ਲੈ ਜਾਂਦੇ ਹਨ। ਸਾਡੇ ਪਿੰਡ ਭਾਜੀ ਉਹ ਨਹੀਂ ਹੈ ਇਤਫਾਕ ਬੜਾ ਨਹੀਂ ਨਾ ਕਣਕ ਵੱਡੀ ਗਈ ਬੜੀ ਗੱਲ 1 ਰੁਪਈਆ ਨਹੀਂ ਤਾਂ ਸਾਡੇ ਪਿੰਡ ਦੇ ਅੱਜ ਵੀ ਅਲਹਮਦੁਲਿਲਾ
ਇੱਕ ਘਰ ਭਾੜਾ ਸੀ ਸਾਡੇ ਪਿੰਡ, ਉਹਨਾਂ ਵਾਧਾ ਘਾਟਾ ਕੀਤਾ ਸੀ ਭਾਈ ਨੰਗਾ ਪੂਰੇ ਪਿੰਡ ਨੇ ਬੰਦਾ ਉਹਨਾਂ ਮਾਰਤਾ ਨਾ ਪਿੰਡ ਹੂੰ ਬਗੈਰ ਵਜ੍ਹਾ ਹੂੰ ਪੂਰੇ ਪਿੰਡ ਨੇ ਭਾਵੇਂ ਸ਼ਰੀਕ ਹੈ ਭਾਵੇਂ ਦੁਸ਼ਮਣ ਹੈ ਜੋ ਉਹਨਾਂ ਨੂੰ ਮੂੰਹ ਨਹੀਂ ਲਾਇਆ ਪਿੰਡ ਨੇ ਬਾਹਰ